ਜਿਹੜੀ ਖਬਰ ਆ ਰਾਜਕਮੀਰ ਸਿੰਘ ਜੀ ਬੜੀ ਇੰਪੋਰਟੈਂਟ ਖਬਰ ਆ। ਹੁਣੇ ਜਿਹੜਾ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਕ ਨਵਾਂ ਰੂਲ ਪ੍ਰਪੋਜ਼ ਕੀਤਾ ਹੈ। ਹੋਪਫੁਲੀ ਕੱਲ ਨੂੰ ਅਟਾਰਨੀ ਜੇ ਤਿਰਕੀਆਣਾ ਹੁਣੀ ਇਹਦੇ ਸਬੰਧ ਦੇ ਵਿੱਚ ਡਿਟੇਲ ਦੇ ਵਿੱਚ ਦੱਸਣਗੇ। ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਆ ਵੀ ਸੇਫਟੀ ਤੇ ਅਸਾਈਲਮ ਸੀਕਰ ਦੇ ਸਕਰੀਨਿੰਗਸ ਦੇ ਲਈ ਜਿਹੜੇ ਲੋਕ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਆ ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤੀ ਜਾਊਗੀ ਜਦੋਂ ਤੱਕ ਉਹਨਾਂ ਦਾ ਜਿਹੜਾ ਡਿਸੀਜਨ ਨਹੀਂ ਹੁੰਦਾ। ਕਹਿੰਦੇ ਵੀ ਕਾਫੀ ਲੰਮੇ ਸਮੇਂ ਤੋਂ ਫਰੋਜੂਲੈਂਟ ਅਸਾਈਲਮ ਕਲੇਮ ਹੋ ਰਹੇ ਸੀ USA ਦੇ ਵਿੱਚ, ਜਿਹਦੇ ਨਾਲ ਸਾਡਾ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਆ ਉਹ ਓਵਰਵੈਲਮਿੰਗ ਹੋ ਗਿਆ ਤੇ ਉਸ ਨੂੰ ਉਹਦੇ ਚ ਮੈਰਿਟਲੈਸ ਐਪਲੀਕੇਸ਼ਨਸ ਸੀਗੀਆਂ। DHS ਦੇ ਸਪੋਕਸਪਰਸਨ ਨੇ ਇਹ ਕਿਹਾ। ਸੋ ਅਸੀਂ ਇੱਕ ਓਵਰਹਾਲ ਕਰਨ ਜਾ ਰਹੇ ਹਾਂ ਅਸਾਈਲਮ ਸਿਸਟਮ ਨੂੰ, ਜੋ ਕਿ ਐਨਫੋਰਸ ਕਰੂਗਾ ਜਿਹੜਾ ਬੈਕਲੌਗ ਚੱਲ ਰਿਹਾ ਹੈਗਾ ਆ ਪ੍ਰਾਇਰ ਐਡਮਿਨਿਸਟ੍ਰੇਸ਼ਨਸ ਦਾ, ਉਸ ਨੂੰ ਕਲੀਨ ਕੀਤਾ ਜਾ ਸਕੇ। ਕਹਿੰਦੇ ਵੀ ਏਲੀਅਨਸ ਜੋ ਪੋਲੀਟੀਕਲ ਅਸਾਈਲਮ ਅਪਲਾਈ ਕਰੂਗੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਜਾਊਗਾ ਜਦੋਂ ਤੱਕ ਉਹਨਾਂ ਦੀ ਅਸਾਈਲਮ ਦੀ ਐਪਲੀਕੇਸ਼ਨ ਚੱਲ ਰਹੀ ਹੈਗੀ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਆ DHS ਦੇ ਮੁਤਾਬਕ ਵੈਟਿੰਗ ਕਰ ਰਿਹਾ ਹੈਗਾ ਅਸਾਈਲਮ ਐਪਲੀਕੈਂਟਸ ਦੀ, ਤਾਂ ਕਿ ਜਿਹੜਾ ਅਸਾਈਲਮ ਤੇ ਵਰਕ ਆਥੋਰਾਈਜੇਸ਼ਨ ਪ੍ਰੋਸੈਸ ਆ ਉਸ ਦੀ ਇੰਟੈਗ੍ਰਿਟੀ ਰੀਸਟੋਰ ਕੀਤੀ ਜਾ ਸਕੇ। ਸੋ ਇੰਪਲਾਇਮੈਂਟ ਆਥੋਰਾਈਜੇਸ਼ਨ ਜੋ ਬੇਸਡ ਔਨ ਪੈਂਡਿੰਗ ਅਸਾਈਲਮ ਐਪਲੀਕੇਸ਼ਨਸ ਆ, ਉਹ ਕਹਿੰਦੇ ਵੀ ਹਿਸਟੋਰਿਕ ਹਾਈ ਪਹੁੰਚਿਆ ਹੋਇਆ ਹੈਗਾ US ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੇ ਜੋ ਰਿਸੋਰਸਸ ਆ ਉਹ ਦੱਸ ਰਹੇ ਹੈਗੇ। ਕਹਿੰਦੇ ਵੀ ਹਰ ਇੱਕ ਇਲੀਗਲ ਏਲੀਅਨ ਇਸ ਸਿਸਟਮ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਬਾਈ ਅਪਲਾਈਂਗ ਫॉर ਅਸਾਈਲਮ। ਸੋ USCIS ਦੇ ਕੋਲ 1.4 ਮਿਲੀਅਨ ਪੈਂਡਿੰਗ ਅਫਰਮੇਟਿਵ ਅਸਾਈਲਮ ਕਲੇਮਸ ਹੈਗੇ ਆ। ਕਹਿੰਦੇ ਵੀ ਜਿਹੜਾ ਕਿ ਇੱਕ ਸਟੇਟ ਦੀ ਪੂਰੀ ਪਾਪੂਲੇਸ਼ਨ ਬਣਦੀ ਹੈ, ਜੋ ਕਿ ਨਿਊ ਹੈਂਪਸ਼ਰ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਬੜੀ ਵੱਡੀ ਜਿਹੜੀ ਚੇਂਜ ਆ ਉਹ ਹੋਊਗੀ। ਅੱਗੇ ਮੈਨੂੰ ਲੱਗਦਾ 150 ਦਿਨ ਦੀ ਕਲੌਕ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ EAD ਦੇ ਲਈ ਅਪਲਾਈ ਕਰਨ ਦੀ ਇੱਕ ਹਿਸਾਬ ਦੇ ਨਾਲ ਇਜਾਜ਼ਤ ਮਿਲ ਜਾਂਦੀ ਸੀ। ਇਹ ਅੱਜ ਹੀ ਜਿਹੜਾ ਰੂਲ ਆ ਉਹ ਪ੍ਰਪੋਜ਼ ਕੀਤਾ ਗਿਆ। ਇਹ ਜਿਹੜਾ ਆਪਾਂ ਜ਼ਰੂਰ ਦੱਸ ਜਾਈਏ ਵੀ ਇਹ ਜੇ ਰੂਲ ਲਾਗੂ ਨਹੀਂ ਹੋਇਆ, ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਸ ਪਾਸੇ ਵੱਲ ਨੂੰ ਕਦਮ ਵਧਾ ਰਹੇ ਹੈਗੇ ਆ। ਸੋ ਇੱਕ ਤਾਂ ਉਹਨਾਂ ਨੂੰ ਜਿੰਨੀ ਦੇਰ ਤੱਕ ਇਹ ਵੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਚਰਚਾ ਜਾਂ ਐਟਲੀਸਟ 1 ਸਾਲ ਦੀ ਜਿਹੜੀ ਵੇਟ ਆ ਉਹ ਇਸ ਨੂੰ ਵਧਾ ਕੇ ਕਰ ਦਿੱਤਾ ਜਾਵੇਗਾ 365 ਡੇਜ਼। ਜਦੋਂ ਕਹਿੰਦੇ ਵੀ ਰਿਸੀਵ ਕਰਦੀ ਆ USCIS I-589 ਜਿਹੜਾ ਅਸਾਈਲਮ ਵਾਲੀ ਐਪਲੀਕੇਸ਼ਨ ਹੁੰਦੀ ਆ, ਉਹ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ 365 ਦਿਨ 1 ਸਾਲ ਜਿਹੜਾ ਉਹ ਵੇਟ ਕਰਨੀ ਪਊਗੀ EAD ਕਾਰਡ ਮਿਲਣ ਦੇ ਲਈ। ਹੁਣ ਜਿਹੜਾ ਬੰਦਾ ਇੱਥੇ ਅਸਾਈਲਮ ਦੇ ਉੱਤੇ ਆਇਆ ਆ ਉਹ ਗੁਜ਼ਰ ਬਸਰ ਕਿੱਦਾਂ ਕਰੂਗਾ, ਕਿਵੇਂ ਹੋਊਗਾ, ਉਹ ਹੁਣ ਹੋਰ ਵੀ ਜ਼ਿਆਦਾ ਔਖਾ ਜਿਹੜਾ ਹਰਜੋਤ ਸਿੰਘ ਜੀ ਹੋ ਜਾਊਗਾ। ਅੱਗੇ 150 ਦਿਨ ਦੀ ਵੇਟ ਹੁੰਦੀ ਸੀ, 180 ਦਿਨਾਂ ਦੀ ਜਿਹੜੀ ਐਲੀਜੀਬਿਲਟੀ ਥ੍ਰੈਸ਼ਹੋਲਡ ਹੁੰਦਾ ਸੀ, ਉਸ ਨੂੰ ਜਿਹੜਾ ਆ ਉਹ ਹੁਣ ਚੇਂਜ ਕਰ ਦਿੱਤਾ ਜਾਵੇਗਾ ਜੇ ਇਹ ਰੂਲ ਜਿਹੜਾ ਇਵੈਂਚੁਅਲੀ ਲਾਗੂ ਕਰ ਦਿੱਤਾ ਜਾਊਗਾ। ਮੈਨੂੰ ਲੱਗਦਾ ਵੀ ਇਹ ਰੂਲ ਉਹਨਾਂ ਨੇ ਜਿਹੜਾ ਪ੍ਰਪੋਜ਼ ਕੀਤਾ ਇਵੈਂਚੁਅਲੀ ਲਗਾ ਹੀ ਜਿਹੜਾ ਉਹਨਾਂ ਨੇ ਦੇਣਾ ਆ। ਸੋ 589 ਫਾਰਮ ਭਰਨ ਤੋਂ ਬਾਅਦ ਦੇ ਵਿੱਚ ਜਦੋਂ ਵਰਕ ਪਰਮਿਟ ਦੇ ਲਈ ਜਿਹੜਾ ਇਹ ਅਪਲਾਈ ਕਰਦੇ ਆ ਨਾਲ, ਤਾਂ ਉਹਦੇ ਲਈ ਹੁਣ 365 ਦਿਨ ਦੀ ਵੇਟ ਵਧਾ ਦਿੱਤੀ ਗਈ ਆ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਉਹ ਇਹ ਦਾਅਵਾ ਕਰ ਰਹੇ ਆ ਵੀ ਇਸ ਦੇ ਵਿੱਚ ਫਰਾਡੂਲੈਂਟ ਅਸਾਈਲਮ ਕਲੇਮ ਜ਼ਿਆਦਾ ਨੇ, ਨਕਲੀ ਜਿਹੜਾ ਇਸ ਦੇ ਵਿੱਚ ਲੋਕ ਕੇਸ ਜਿਹੜਾ ਉਹ ਲਗਾਉਂਦੇ ਨੇ, ਝੂਠੇ ਕੇਸ ਜਿਹੜਾ ਉਹ ਲਗਾਉਂਦੇ ਨੇ, ਤੇ ਉਹ ਆ। ਤੇ ਕੱਲ ਪਰਸੋਂ ਦੇ ਵਿੱਚ ਇਹਨਾਂ ਨੇ ਇੱਕ ਹੋਰ ਰੂਲ ਪ੍ਰਪੋਜ਼ ਕੀਤਾ ਸੀਗਾ ਵੀ ਜਿਹਨੇ ਗ੍ਰੀਨ ਕਾਰਡ ਅਪਲਾਈ ਨਹੀਂ ਕੀਤਾ ਹੋਇਆ ਜਾਂ ਜਿਹਦੇ ਕੋਲ ਗ੍ਰੀਨ ਕਾਰਡ ਨਹੀਂ ਆ, ਉਸ ਨੂੰ ਅਣਮਿੱਥੇ ਸਮੇਂ ਦੇ ਲਈ ਡਿਟੇਨ ਕਰਕੇ ਰੱਖਿਆ ਜਾ ਸਕਦਾ ਆ ਜਿਹੜੀ ਵੈਟਿੰਗ ਦੇ ਨਾਮ ਦੇ ਉੱਤੇ। ਸੋ ਬੇਸਿਕਲੀ ਕਹਿ ਸਕਦੇ ਆ ਵੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਸਾਈਲਮ ਦੇ ਆਧਾਰ ਦੇ ਉੱਤੇ ਲੋਕ ਜੋ ਇੱਥੇ ਕੰਮਕਾਰ ਕਰਦੇ ਸੀਗੇ ਜਾਂ ਜਿਹੜੇ ਅਸਾਈਲਮ ਦੇ ਆਧਾਰ ਦੇ ਉੱਤੇ ਇੱਥੇ ਰਹਿ ਰਹੇ ਸੀਗੇ, ਉਹਨਾਂ ਨੂੰ ਮੁਲਕ ਚੋਂ ਕੱਢਣਾ ਤੇ ਉਹਨਾਂ ਨੂੰ ਕੰਮ ਨਾ ਕਰਨ ਦੇਣ ਵੱਲ ਨੂੰ ਜਿਹੜੇ ਕਦਮ ਆ ਉਹ ਤੇਜ਼ੀ ਦੇ ਨਾਲ ਵਧਾਏ ਜਾ ਰਹੇ ਆ। ਤੇ ਦੂਜੇ ਪਾਸੇ ਆਪਾਂ ਇਹ ਦੇਖ ਰਹੇ ਆ ਹਰਜੋਤ ਸਿੰਘ ਜੀ ਵੀ ਇਮੀਗ੍ਰੇਸ਼ਨ ਕ੍ਰੈਕਡਾਊਨ ਮਿਨੇਸੋਟਾ ਵਰਗਾ ਹੋਰ ਕਈ ਥਾਵਾਂ ਦੇ ਉੱਤੇ ਆ ਸਕਦਾ ਹੈ। ਸੋ ਇਸ ਦਾ ਕਾਫੀ ਵੱਡਾ ਜਿਹੜਾ ਅਸਰ ਆ ਉਹ ਹੋਊਗਾ। ਮਿਲੀਅਨਸ ਆਫ ਲੋਕ ਜਿਹੜੇ ਅਸਾਈਲਮ ਸੀਕਰ ਨੇ ਉਹ ਇਸ ਪ੍ਰੋਸੈਸ ਦਾ ਅੱਗੇ 150 ਦਿਨ ਵਾਲੇ 180 ਦਿਨ ਦੀ ਵੇਟ ਵਾਲੇ ਦਾ ਫਾਇਦਾ ਜਿਹੜਾ ਉਹ ਚੱਕਦੇ ਸੀਗੇ। ਸੋ ਉਸ ਨੂੰ ਹੁਣ ਤਬਦੀਲ ਕਰਕੇ 365 ਦਿਨ ਕਰਨ ਦੇ ਵੱਲ ਨੂੰ ਪ੍ਰਸ਼ਾਸਨ ਨੇ ਕਦਮ ਜਿਹੜੇ ਉਹ ਵਧਾ ਦਿੱਤੇ ਹੈਗੇ ਆ।
ਇਹ ਪ੍ਰਪੋਜ਼ਲ ਜਿਹੜਾ ਐਗਜ਼ੀਕਿਊਟਿਵ ਆਰਡਰ 14159 ਪ੍ਰੋਟੈਕਟਿੰਗ ਦਾ ਅਮਰੀਕਨ ਪੀਪਲ ਅਗੇਂਸਟ ਇਨਵੇਜਨ, ਸੋ ਇਸ ਦੇ ਤਹਿਤ ਜੋ ਇਹ ਰੂਲ ਬਣਾਇਆ ਜਾ ਰਿਹਾ ਆ, ਤੇ ਹੋਰ ਇਨਫੋਰਮੇਸ਼ਨ ਦੇ ਲਈ ਜਾਂ ਰੂਲ ਮੇਕਿੰਗ ਦੇ ਲਈ ਫੈਡਰਲ ਰਜਿਸਟਰ ਦੇ ਵਿੱਚ 60 ਦਿਨਾਂ ਦਾ ਪਬਲਿਕ ਕਮੈਂਟ ਜਿਹੜਾ ਆ ਉਹ ਮੰਗੇ ਗਏ ਹੈਗੇ ਆ।